ਵੈਲਕਮ ਬੈਕ ਟੂ ਨਿਊਜ਼ TV84 ਬ੍ਰੇਕ ਤੋਂ ਬਾਅਦ ਅਸੀਂ ਗੱਲਬਾਤ ਕਰਦੇ ਹਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਅਮਰੀਕਾ ਯੂਨਿਟ ਦੇ ਪ੍ਰੈਜ਼ੀਡੈਂਟ ਸਰਦਾਰ ਬੂਟਾ ਸਿੰਘ ਖਰੋੜ ਜੀ ਨਾਲ ਜਿਹੜੇ ਕਿ ਇਸ ਵੇਲੇ ਸਾਡਾ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ वीर जी वा खालसा वा फतेह जी। जी वीर जी, अज असीं तुहाडे नाल ਵੱਖ-ਵੱਖ ਪੰਥਕ ਮੁੱਦਿਆਂ ਦੇ ਉੱਪਰ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਓਕ ਕ੍ਰੀਕ ਵਿਸਕਾਂਸਨ ਦੀ ਘਟਨਾ ਜਿਸ ਨੂੰ ਵਾਪਰਿਆ 2 ਸਾਲ ਬੀਤ ਚੁੱਕੇ ਨੇ, ਜਿਸ ਵਿੱਚ 6 ਸਿੱਖਾਂ ਨੂੰ ਇੱਕ ਨਸਲਵਾਦੀ ਹਥਿਆਰੇ ਵੱਲੋਂ ਗੋਲੀਆਂ ਨਾਲ ਮਾਰਿਆ ਗਿਆ ਸੀ। ਇਸ ਦੀ ਸੈਕਿੰਡ ਵਰ੍ਹੇਗੰਢ ਦੇ ਮੌਕੇ ਤੁਸੀਂ ਸਿੱਖ ਸੰਗਤਾਂ ਨੂੰ ਕੀ ਕਹਿਣਾ ਚਾਹੋਗੇ? ਸਾਰੀਆਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਇੱਕ ਬਹੁਤ ਵੱਡਾ ਸਿੱਖ ਕੌਮ ਦੇ ਵਿੱਚ ਹਾਦਸਾ ਹੋਇਆ ਸੀ, ਜਿਹਦੇ ਨਾਲ ਕੌਮ ਦੇ ਵਿੱਚ ਬਹੁਤ ਵੱਡੀ ਸੋਗ ਦੀ ਲਹਿਰ ਬੀਤ ਗਈ ਸੀ। ਹਾਂਜੀ। ਸੋ ਜਿਹਦੇ ਵਿੱਚ ਉੱਥੋਂ ਦੇ ਪ੍ਰਧਾਨ ਸਰਦਾਰ ਸਤਵੰਤ ਸਿੰਘ ਕਾਲੇਕਾ, ਬੀਬੀ ਪਰਮਜੀਤ ਕੌਰ, ਸਰਦਾਰ ਪ੍ਰਕਾਸ਼ ਸਿੰਘ, ਸਰਦਾਰ ਰਣਜੀਤ ਸਿੰਘ, ਇੱਕ ਬਜ਼ੁਰਗ ਸਰਦਾਰ ਸੁਵੇਗ ਸਿੰਘ ਤੇ ਸੀਤਾ ਸਿੰਘ ਜਿਹੜੇ ਉਹਦੀ ਗੋਲੀ ਦਾ ਸ਼ਿਕਾਰ ਹੋਏ। ਇੱਕ ਨਸਲਵਾਦੀ ਮਾਈਕਲ ਪੇਜ ਨਾਂ ਦੇ ਬੰਦੇ ਨੇ ਗੋਲੀਆਂ ਚਲਾਈਆਂ ਗੁਰਦੁਆਰਾ ਸਾਹਿਬ ਚ ਆ ਕੇ। ਹਾਂਜੀ। ਤੇ ਇਹਨਾਂ ਦੇ ਬਚਾਅ ਲਈ ਬ੍ਰਾਇਨ ਮਰਫੀ ਨਾਂ ਦਾ ਗੋਰਾ ਵੀ ਫੱਟੜ ਹੋਇਆ ਪੁਲਿਸ ਅਫਸਰ। ਸੋ ਇਹ ਘਟਨਾ ਜਦੋਂ ਵਾਪਰੀ ਆ ਤੇ ਚੰਗੀ ਭਾਵੇਂ ਪਰਿਵਾਰਾਂ ਦਾ ਜਾਂ ਕੌਮ ਦਾ ਬਹੁਤ ਵੱਡਾ ਲਾਸ ਹੋਇਆ। ਹਾਂਜੀ। ਪਰ ਇਹ ਲਾਸ ਜਿਹੜਾ ਮੈਂ ਸਮਝਦਾ ਕਿ ਕੌਮ ਨੂੰ ਪ੍ਰਵਾਨ ਵੀ ਹੋਇਆ। ਹਾਂਜੀ। ਅਸੀਂ ਜਦੋਂ ਕੁਝ ਸਿੱਖ ਆਗੂ ਮੇਰੇ ਨਾਲ ਨਿਊਯਾਰਕ ਤੋਂ ਵੀ ਸਨ ਤੇ ਜਦੋਂ ਅਸੀਂ ਇਹਨਾਂ ਦੀ ਅੰਤਮ ਅਰਦਾਸ ਦੇ ਵਿੱਚ ਜਾ ਰਹੇ ਸੀ ਵਿਸਕਾਂਸਨ ਨੂੰ, ਤੇ ਅਸੀਂ ਰਾਹ 'ਚ ਹਾਇਓ ਦੇ ਵਿੱਚ ਰੁਕੇ ਤੇ ਤੁਸੀਂ ਯਕੀਨ ਕਰਕੇ ਜਾਓ ਕਿ 2 ਪਰਿਵਾਰਾਂ ਨੇ, ਅੰਗਰੇਜ਼ਾਂ ਦੇ ਪਰਿਵਾਰਾਂ ਨੇ ਸਾਨੂੰ ਵੇਖ ਕੇ ਸਾਡੇ ਕੋਲ ਖੜੇ ਹੋਏ ਤੇ ਸਾਡੇ ਨਾਲ ਅਫਸੋਸ ਪ੍ਰਗਟ ਕੀਤਾ। ਸੋ ਇਸ ਦਿਹਾੜੇ ਦੇ ਉੱਤੇ ਮੈਂ ਉਹਨਾਂ ਦੀ ਮਿੱਠੀ ਯਾਦ ਨੂੰ ਤਾਜ਼ਾ ਕਰਦਾ। ਪਰ ਉਹ ਉਹਨਾਂ ਦਾ ਲਾਸ ਜ਼ਰੂਰ ਹੋਇਆ, ਪਰਿਵਾਰਾਂ ਦਾ ਲਾਸ ਹੋਇਆ, ਪਰ ਉਹ ਇੱਕ ਕੌਮ ਦੀ ਆਇਡੈਂਟੀਟੀ ਨੂੰ ਬਹੁਤ ਵੱਡੇ ਤੌਰ ਤੇ ਕਲੀਅਰ ਕਰਕੇ ਗਏ। ਫਿਰ ਉਹਨਾਂ ਦੀ ਮੌਤ ਤੋਂ ਬਾਅਦ ਦੇਖੋ ਅਮਰੀਕਾ ਨੇ ਆਪਣਾ ਝੰਡਾ ਜਿਹੜਾ 4 ਦਿਨ ਨੀਵਾਂ ਕੀਤਾ। ਮੈਂ ਇਹਦੇ ਨਾਲ ਹੀ ਕੰਪੇਅਰ ਕਰਦਾ ਕਿ 2000 ਦੇ ਵਿੱਚ ਕਸ਼ਮੀਰ ਦੇ ਵਿੱਚ ਚਿੱਠੀ ਸਿੰਘਾਪੁਰਾ ਦੇ ਵਿੱਚ 43 ਸਿੱਖਾਂ ਦਾ ਇੱਕ ਕੋਲ ਵੱਡਾ ਡੋਲ ਦਿੱਤਾ ਗਿਆ ਸੀ ਤੇ ਉਸ ਵੇਲੇ ਸਾਡੇ ਜਿਹੜੇ CM ਸਨ ਪੰਜਾਬ ਦੇ, ਉਹ ਫਕਰੇ ਕੌਮ ਪ੍ਰਕਾਸ਼ ਸਿੰਘ ਬਾਦਲ ਸਨ, ਜਿਹੜੇ ਆਪਣੀ ਅਸੈਂਬਲੀ ਦੇ ਵਿੱਚ ਵੀ ਜਿਹੜਾ ਝੰਡਾ ਨੀਵਾਂ ਨਾ ਕਰ ਸਕੇ। ਤੇ ਉਸ ਵੇਲੇ BJP ਦੀ ਸਰਕਾਰ ਜਿਹੜੀ ਆ ਉਹ ਸੈਂਟਰ ਦੇ ਵਿੱਚ ਸੀ। ਤੋਂ ਅਮਰੀਕਾ ਨੇ ਜਿਹੜਾ ਮੇਰਾ ਖਿਆਲ ਹੈ ਵੀ ਸਿੱਖਾਂ ਨੂੰ ਪੂਰਾ ਇਤਮਾਨ ਦਿੱਤਾ ਦੇ ਵਿੱਚ। ਜੀ ਬਿਲਕੁਲ ਵੀਰ ਜੀ। ਤੇ ਵੀਰ ਜੀ, ਹੁਣ ਅਸੀਂ ਬਾਕੀ ਪੰਥਕ ਮੁੱਦਿਆਂ ਵੱਲ ਆਨੇ। ਜਿਸ ਤਰ੍ਹਾਂ 15 ਅਗਸਤ ਆ ਰਿਹਾ ਹੈ, ਪੰਥਕ ਜਥੇਬੰਦੀਆਂ ਵੱਲੋਂ 15 ਅਗਸਤ ਨੂੰ ਕਾਲੇ ਦਿਨ ਵਜੋਂ ਮਨਾਇਆ ਜਾ ਰਿਹਾ ਹੈ, ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ ਜੀ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਜਿਹੜਾ ਮੇਨ ਏਜੰਡਾ ਆ ਉਹ ਸਿੱਖਾਂ ਦੀ ਆਜ਼ਾਦੀ ਦਾ ਏਜੰਡਾ ਆ। ਹਾਂਜੀ। ਤੇ ਅਸੀਂ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਜਿਹੜਾ ਸ਼ਾਂਤਮਈ ਤਰੀਕੇ ਦੇ ਨਾਲ ਇਸ ਸੰਘਰਸ਼ ਨੂੰ ਸਰਦਾਰ ਸਿਮਰਨਜੀਤ ਸਿੰਘ ਮਾਨ ਹੋਣਾ ਨੇ ਪਿਛਲੇ ਕੋਈ 25-30 ਸਾਲ ਤੋਂ ਵਧਿਆ ਹੋਇਆ। ਜੀ। ਤੇ 15 ਅਗਸਤ ਨੂੰ ਆਜ਼ਾਦੀ ਪਸੰਦ ਸਿੱਖ ਜਿਹੜੇ ਨੇ ਉਹ ਕਾਲੇ ਦਿਨ ਵਜੋਂ ਹੀ ਮਨਾਉਂਦੇ ਨੇ। ਤੇ ਅਮਰੀਕਾ ਵਿੱਚ ਤਾਂ ਖਾਸ ਕਰਕੇ ਬਹੁਤ ਥਾਵਾਂ ਤੇ ਪ੍ਰੋਟੈਸਟ ਵੀ ਕੀਤੇ ਜਾਂਦੇ ਨੇ। ਸੋ 15 ਅਗਸਤ ਜਿਹੜੀ ਆ ਉਹ ਇੱਕ ਅਸੀਂ ਅੰਗਰੇਜ਼ਾਂ ਦੀ ਗੁਲਾਮੀ ਤੋਂ ਬਾਅਦ ਤੇ ਹਿੰਦੁਸਤਾਨ ਦੀ ਕਾਲੇ ਲੋਕਾਂ ਦੀ ਗੁਲਾਮੀ ਵਿੱਚ ਫਸ ਗਏ ਇਹਨਾਂ ਦੇ ਵਿਸ਼ਵਾਸ ਤੇ ਆ ਕੇ। ਜੀ। ਸੋ ਸਿੱਖ ਇੰਡੀਆ ਦੀ ਇੱਕੋ ਇੱਕ ਪੰਜਾਬ ਸਟੇਟ ਸੀ ਜਿਹੜੀ ਆਜ਼ਾਦ ਤੇ ਸਾਵਰਨ ਤੇ ਸੈਕੂਲਰ ਸਟੇਟ ਸੀ, ਤੇ ਜਿਹਨੂੰ ਅੰਗਰੇਜ਼ਾਂ ਨੇ ਸਭ ਤੋਂ ਬਾਅਦ ਕੈਪਚਰ ਕੀਤਾ। ਤੇ ਮਹਾਰਾਜਾ ਦਲੀਪ ਸਿੰਘ ਨੂੰ ਜਿੱਦਣ ਉਹ ਲੈ ਕੇ ਵੀ ਗਏ ਨੇ ਤੇ ਉਹਨਾਂ ਨੇ ਧੋਖੇ ਦੇ ਨਾਲ ਇਸ ਰਾਜ ਨੂੰ ਸਸਪੈਂਡ ਕੀਤਾ। ਜੀ। ਮੇਰਾ ਖਿਆਲ ਆ ਵੀ ਜਿਹੜਾ 1849 ਦਾ ਖੁੱਸਿਆ ਹੋਇਆ ਰਾਜ ਹੈ ਉਹ ਸਾਨੂੰ ਸਾਰੇ ਸਿੱਖਾਂ ਨੂੰ ਹੰਭਲਾ ਮਾਰ ਕੇ ਦੁਬਾਰਾ ਦੁਨੀਆ ਦੇ ਨਕਸ਼ੇ ਤੇ ਲਿਆਉਣਾ ਚਾਹੀਦਾ ਅਗਰ ਆਪਾਂ ਆਪਣੇ ਧਰਮ ਨੂੰ, ਆਪਣੀ ਪਛਾਣ ਨੂੰ ਦੁਨੀਆ 'ਚ ਲੈ ਕੇ ਜਾਣਾ ਤਾਂ। ਜੀ ਬਿਲਕੁਲ ਵੀਰ ਜੀ। ਤੇ ਵੀਰ ਜੀ, ਜਿਸ ਤਰ੍ਹਾਂ ਸੌਦਾ ਸਾਧ ਵਿਰੋਧ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਰੱਦ ਕਰ ਦਿੱਤਾ ਗਿਆ ਹੈ, ਇਸ ਬਾਰੇ ਤੁਸੀਂ ਕੀ ਵਿਚਾਰ ਰੱਖਦੇ ਹੋ? ਦੇਖੋ ਜੀ, ਇਹ ਬੜਾ ਰੀਤ ਜੀ ਕਲੀਅਰ ਹੈ ਬਈ ਸੌਦਾ ਸਾਧ ਉਸ ਵੇਲੇ ਜਥੇਦਾਰ ਜੋਗਿੰਦਰ ਸਿੰਘ ਵਧਾਂਤੀ ਜਥੇਦਾਰ ਸਨ। ਹਾਂਜੀ। ਉਹਨਾਂ ਨੇ ਇੱਕ ਹੁਕਮਨਾਮਾ ਦਿੱਤਾ ਜਦੋਂ ਉਹਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਸੁਹਾਗ ਰਚਿਆ। ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਇਸ਼ੂ ਹੋਇਆ ਕਿ ਇਹਦੇ ਨਾਲ ਰੋਟੀ ਬੇਟੀ ਕਿਸੇ ਤਰ੍ਹਾਂ ਦਾ ਸਮਾਜਿਕ ਰਿਸ਼ਤਾ ਨਹੀਂ ਰੱਖਣਾ। ਹਾਂਜੀ। ਤੇ ਉਸ ਹੁਕਮਨਾਮੇ ਦੇ ਉੱਤੇ ਸਿੱਖ ਸੰਗਤਾਂ ਨੇ ਆਪਣੇ ਫੁੱਲ ਚੜਾਏ। ਮੇਰਾ ਖਿਆਲ ਆ ਵੀ ਇਹ ਇੰਨਾ ਜੋਸ਼ 1984 ਦੇ ਵਿੱਚ ਵੀ ਨਹੀਂ ਕੌਮ ਦੇ ਵਿੱਚ ਆਇਆ ਤੇ ਜਦੋਂ ਇਹਦੇ ਸੁਹਾਗ ਰਚਾਉਣ ਤੋਂ ਬਾਅਦ ਕੌਮ ਦੇ ਵਿੱਚ ਜੋਸ਼ ਆਇਆ। ਜੀ। ਜਦੋਂ ਇਹ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਇਕੱਠ ਹੋਇਆ, ਜਿਹਦੇ ਹੱਥ ਕੋਈ ਡੰਡਾ ਆਇਆ, ਜਿਹਦੇ ਹੱਥ ਕੋਈ ਦਰਖਤ ਛੋਟਾ ਮੋਟਾ ਆਇਆ, ਉਹ ਵੀ ਪੱਟ ਕੇ ਉੱਧਰ ਨੂੰ ਤੁਰ ਪਿਆ। ਇੰਨਾ ਜੋਸ਼ ਸੀ ਕੌਮ ਦੇ ਵਿੱਚ ਕਿ ਇਹ ਐਡਾ ਵੱਡਾ ਜਿਹੜਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਮਤਲਬ ਮੁਕਾਬਲਾ ਕਰ ਰਿਹਾ। ਹਾਂਜੀ। ਇੱਕ ਆਮ ਮਾਮੂਲੀ ਸਾਧ। ਪਰ ਹੁਣ ਗੱਲ ਇਸ ਚੀਜ਼ ਦੀ ਆ ਵੀ 2 ਜ਼ਿਮਨੀ ਇਲੈਕਸ਼ਨ ਜਿੱਤਣ ਵਾਸਤੇ ਇਹਨਾਂ ਨੇ ਇੱਕ ਤਾਂ ਜਿਹੜੀ 295 ਦੀ ਧਾਰਾ ਉਹਦੇ ਤੇ ਲਾਈ ਗਈ ਸੀ। ਜੀ। ਉਹ ਵੀ ਇਹਨਾਂ ਨੇ
ਉਹ ਚਾਰजेस ਵਾਪਸ ਲੈ ਰਹੇ ਨੇ। ਇਹ ਸਾਰੇ ਗਵਾਹ ਮੁਕਰਾ ਦਿੱਤੇ ਨੇ। ਇਹਨਾਂ ਨੇ ਖੁਦ ਸਾਰਾ ਕੇਸ ਕਮਜ਼ੋਰ ਕਰਾ ਕੇ ਉਹ ਖਾਰਜ ਕਰਵਾਇਆ ਹੈਗਾ ਜੀ। ਤੇ ਹੁਣ ਮੈਂ ਇਹਦੇ ਵਿੱਚ ਇਹੀ ਪੁੱਛਣਾ ਚਾਹੁੰਦਾ ਵੀ ਹੁਣ ਜਥੇਦਾਰ ਸਾਹਿਬ ਦਾ ਕੀ ਸਟੈਂਡ ਹੋਊਗਾ। ਜਥੇਦਾਰ ਸਾਹਿਬ ਨੂੰ ਅਕਾਲ ਤਖਤ ਸਾਹਿਬ ਦੀਆਂ ਜਿਹੜੀਆਂ ਮਹਾਨ ਪਰੰਪਰਾਵਾਂ ਨੇ, ਇੱਕ ਰਿਸਪੈਕਟ ਵਾਲਾ ਅਹੁਦਾ ਜਿਹੜਾ ਆ, ਅਕਾਲ ਤਖਤ ਇੱਕ ਮਹਾਨ ਸੰਸਥਾ ਆ, ਸਿੱਖਾਂ ਦੀ ਇੱਕ ਸਰਵਉੱਚ ਅਦਾਲਤ ਹੈ। ਮੇਰਾ ਖਿਆਲ ਹੈ ਵੀ ਸਾਰਾ ਲੈ ਦੇ ਕੇ ਉਹਨਾਂ ਦਾ ਮਾਣ ਮਰਜ਼ਾਦਾ ਘਟਾਉਣ ਵਾਲਾ ਕੰਮ ਹੋਊਗਾ। ਹੁਣ ਜਥੇਦਾਰ ਸਾਹਿਬ ਨੂੰ ਜਿਹੜਾ ਆਪਣਾ ਇਹ ਸਟੈਂਡ ਸਪਸ਼ਟ ਕਰਨਾ ਪਊਗਾ ਜੀ। ਬਿਲਕੁਲ ਕਿ ਪੰਜਾਬ ਸਰਕਾਰ ਨੇ ਜਦੋਂ ਕੇਸ ਹੀ ਵਾਪਸ ਲੈ ਲਿਆ ਤੇ ਹੁਣ ਤੇ ਅਕਾਲੀ ਦਲ ਦਾ ਪ੍ਰਧਾਨ ਵੀ ਉਸ ਪਰਿਵਾਰ ਦਾ ਹੀ ਆ ਤੇ ਪੰਜਾਬ ਦਾ ਚੀਫ ਮਿਨਿਸਟਰ ਵੀ ਉਸ ਪਰਿਵਾਰ ਦਾ, ਤੇ ਹੁਣ ਜਥੇਦਾਰ ਸਾਹਿਬ ਆਪਣਾ ਸਟੈਂਡ ਕਲੀਅਰ ਕਰਨੇ ਦੇ ਵਾਸਤੇ ਜੀ। ਤੇ ਵੀਰ ਜੀ ਹੁਣ ਅਸੀਂ ਬਾਕੀ ਮੁੱਦਿਆਂ ਵੱਲ ਵੀ ਆਨੇ। ਜਿਸ ਤਰ੍ਹਾਂ ਸੁਪਰੀਮ ਕੋਰਟ ਦਾ ਫੈਸਲਾ ਜੋ ਸਾਹਮਣੇ ਆਇਆ ਹੈ, ਇਸ ਨਾਲ ਭਾਵੇਂ ਫੌਰੀ ਤੌਰ ਤੇ ਹਰਿਆਣੇ ਦਾ ਟਕਰਾਅ ਰੁਕ ਗਿਆ ਹੈ, ਪਰ ਇਸ ਦੇ ਆਉਣ ਵਾਲੇ ਨਤੀਜੇ ਕੀ ਹੋਣਗੇ ਅਤੇ ਇਸ ਵਿਵਾਦ ਨੂੰ ਕਿਵੇਂ ਰੋਕਿਆ ਜਾ ਸਕਦਾ, ਤੁਹਾਡੇ ਖਿਆਲ ਨਾਲ ਇਸ ਬਾਰੇ ਜਾਣਕਾਰੀ ਦਿਓ। ਇਸ ਤਰ੍ਹਾਂ ਜੀ ਦੇਖੋ, ਸਾਡੀ ਪਾਰਟੀ ਦਾ ਹਮੇਸ਼ਾ ਸਟੈਂਡ ਇਹ ਰਿਹਾ ਸੀ ਵੀ ਜਿਹੜਾ ਸ਼੍ਰੋਮਣੀ ਕਮੇਟੀ ਦਾ ਦਾਇਰਾ ਆ ਜੀ ਉਹ ਵੱਡਾ ਤੇ ਵਿਸ਼ਾਲ ਰਹੇ, ਪਰ ਇਹਨਾਂ ਨੇ ਹਰਿਆਣੇ ਵਾਲੇ ਸਿੱਖਾਂ ਨੂੰ ਹਮੇਸ਼ਾ ਵਿਸਾਰ ਕੇ ਰੱਖਿਆ। ਜਦੋਂ 2011 ਦੇ ਵਿੱਚ ਇਲੈਕਸ਼ਨ ਵੀ ਹੋਏ SGPC ਦੇ, ਇਹਨਾਂ ਨੇ ਬੂਥਾਂ ਨੂੰ ਕੈਪਚਰ ਕਰਕੇ ਉਹਨਾਂ ਨੂੰ ਜਿਹੜੇ ਝਿੰਡਾ ਗਰੁੱਪ ਆ ਉਹਨਾਂ ਨੂੰ ਹਮੇਸ਼ਾ ਇਹਨਾਂ ਨੇ ਇਗਨੋਰ ਕਰਕੇ ਰੱਖਿਆ। ਹਾਂਜੀ। ਤੇ ਜੇ ਹੁਣ ਉੱਥੇ ਦੀ ਸਰਕਾਰ ਨੇ ਇਹ ਫਰੇਮ ਬਣਾਈ ਦਿੱਤਾ ਹੈਗਾ SGPC ਦਾ, ਤੇ ਮੇਰਾ ਖਿਆਲ ਆ ਵੀ ਹੁਣ ਜੇ ਅਸੀਂ ਕਾਨੂੰਨ ਦੇ ਵਿੱਚ ਰਹਿ ਕੇ ਕਾਨੂੰਨ ਦੀ ਗੱਲਬਾਤ ਨੂੰ ਮੰਨਣਾ ਚਾਹੁੰਦੇ ਆ, ਤੇ ਮੇਰਾ ਖਿਆਲ ਆ ਵੀ ਹਰਿਆਣੇ ਦੇ ਸਿੱਖਾਂ ਨੂੰ ਜਿਹੜਾ ਇਹਦਾ ਸੇਵਾ ਸੰਭਾਲ ਦਾ ਮੌਕਾ ਮਿਲਣਾ ਚਾਹੀਦਾ। ਨਹੀਂ ਤਾਂ ਅਗਰ ਇਹ ਜਿਹੜੀ ਭਰਾ ਮਾਰੂ ਜੰਗ ਦੇ ਵਿੱਚ ਧੱਕ ਰਹੇ ਨੇ, ਇਹ ਧੱਕਣ ਦੇ 3 ਬੰਦੇ ਮੈਂ ਜ਼ਿੰਮੇਵਾਰ ਸਮਝਦਾ, ਸਾਡੀ ਪਾਰਟੀ ਵੀ ਜ਼ਿੰਮੇਵਾਰ ਸਮਝਦੀ ਆ, ਜਿਹਦੇ ਵਿੱਚ ਅਕਾਲ ਤਖਤ ਸਾਹਿਬ ਦਾ ਜਥੇਦਾਰ ਜੀ, ਪੰਜਾਬ ਦਾ ਚੀਫ ਮਿਨਿਸਟਰ ਪ੍ਰਕਾਸ਼ ਸਿੰਘ ਬਾਦਲ ਤੇ SGPC ਦਾ ਪ੍ਰਧਾਨ ਅਵਤਾਰ ਸਿੰਘ ਮੱਕੜ ਜ਼ਿੰਮੇਵਾਰ ਨੇ ਇਹ ਭਰਾ ਮਾਰੂ ਜੰਗ ਦੇ ਵਿੱਚ ਧਕਾਉਣ ਵਾਸਤੇ। ਹੁਣ ਤੁਸੀਂ ਦੇਖੋ ਵੀ ਆਹ ਜਿਹੜਾ ਗੋਲਾ ਚੀਕਾ ਤੇ ਕੁਰਕਸ਼ੇਤਰ ਦੇ ਵਿੱਚ ਖੂਨੀ ਝੜਪਾਂ ਹੋਈਆਂ, ਤੇ ਇਹਦੇ ਲਈ ਜ਼ਿੰਮੇਵਾਰ ਵੀ ਇਹ ਤਿੰਨੇ ਨੇ, ਮੈਂ ਤਾਂ ਇਹ ਸਮਝੂ ਜੀ। ਤੇ ਦੂਜੀ ਗੱਲ ਇਹ ਆ ਵੀ ਸਿੱਖਾਂ ਨੂੰ ਹਰਿਆਣੇ ਦੇ ਵਿੱਚ ਠੀਕ ਆ, ਕਾਂਗਰਸ ਸਰਕਾਰ ਨੇ ਉਹਨਾਂ ਦੀ ਇਹ ਗੱਲ ਮੰਨ ਲਈ, ਭਾਵੇਂ ਇੱਕ ਪੋਲੀਟੀਕਲ ਗੱਲਬਾਤ ਹੈ, ਪਰ ਸਿੱਖਾਂ ਨੂੰ ਜਿਹੜੇ ਸਿੱਖ ਨੇ ਇਹਨਾਂ ਨੂੰ ਇੱਕ ਗਬਲਾ ਰਸਤਾ ਲੱਭਣਾ ਪਊਗਾ। ਜਿਵੇਂ ਗੁਰੂ ਨਾਨਕ ਪਾਤਸ਼ਾਹ ਨੇ ਦੋ ਧਰਮਾਂ ਦੇ ਵਿਚਾਲੇ, ਜਿਵੇਂ ਭਾਈ ਗੁਰਦਾਸ ਨੇ ਕਿਹਾ ਮਾਰਿਆ ਸਿੱਖਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ, ਜਿਵੇਂ ਗੁਰੂ ਨਾਨਕ ਪਾਤਸ਼ਾਹ ਨੇ ਇੱਕ ਦੋ ਧਰਮਾਂ ਦੇ ਵਿਚਾਲੇ ਇੱਕ ਸਿੱਖ ਧਰਮ ਨੂੰ ਸ਼ੁਰੂ ਕੀਤਾ, ਇਵੇਂ ਸਾਨੂੰ ਜਿਹੜੀ ਆ BJP ਕਾਂਗਰਸ ਜਾਂ ਬਾਦਲ ਦਲ ਦੇ ਵਿਚਾਲੇ ਸਿੱਖਾਂ ਨੂੰ ਇੱਕ ਆਪਣੀ ਪੰਥਕ ਪਾਰਟੀ ਜਿਹੜੀ ਆਜ਼ਾਦੀ ਪ੍ਰਸਤ ਹੋਵੇ ਉਹ ਚਲਾਉਣੀ ਪਊਗੀ। ਨਹੀਂ ਤਾਂ ਅਗਰ ਅਸੀਂ ਦੋਨਾਂ ਤੇ ਡਿਪੈਂਡ ਰਹਾਂਗੇ, ਦੋਨਾਂ ਦੀ ਇੱਕੋ ਮੈਂਟੈਲਿਟੀ ਆ, ਕੋਈ ਫਰਕ ਨਹੀਂ ਹੈਗਾ ਬਹੁਤਾ। ਇਸ ਕਰਕੇ ਸਿੱਖਾਂ ਨੂੰ ਸੁਚੇਤ ਹੋਣ ਦੀ ਲੋੜ ਆ। ਜੇ ਅਸੀਂ ਇਹ ਕਹਿੰਦੇ ਕਿ ਪੰਜਾਬ ਦਾ ਸਿੱਖ ਤਾਂ ਸੁੱਤਾ ਪਿਆ ਤੇ ਬਾਹਰਲਾ ਸਿੱਖ ਵੀ ਜਿਹੜਾ ਉਹ ਮਕਾਰੀ ਨੀਂਦ ਸੁੱਤਾ ਪਿਆ, ਬਾਹਰਲੇ ਸਿੱਖ ਨੂੰ ਵੀ ਪਤਾ ਹੋਣ ਦੇ ਬਾਵਜੂਦ ਅਸੀਂ ਅੱਖਾਂ ਮੀਟ ਲੈਂਦੇ ਹਾਂ। ਹਾਂਜੀ ਬਿਲਕੁਲ। ਹਰ ਨਿੱਤ ਨਵੀਆਂ ਜਿਹੜੀਆਂ ਨਿੱਤ ਚੁਣੌਤੀਆਂ ਦਾ ਸਾਨੂੰ ਸਾਹਮਣਾ ਕਰਨਾ ਪੈਂਦਾ, ਇਹਦੇ ਵਾਸਤੇ ਸਾਨੂੰ ਸੁਚੇਤ ਹੋਣ ਦੀ ਲੋੜ ਆ। ਸਾਨੂੰ ਗੰਭੀਰਤਾ ਨਾਲ ਜਿਹੜਾ ਸੋਚਣਾ ਪਊਗਾ, ਅਸੀਂ ਕੁੰਭ ਕਰਨੀ ਨਹੀਂ ਦੇਣਾ ਸੋਈਆਂ। ਹਾਂਜੀ ਜੀ। ਤੇ ਵੀਰ ਜੀ ਸਾਡੇ ਕੋਲ 2-3 ਮਿੰਟ ਰਹਿ ਗਏ ਨੇ। ਐਟ ਦੀ ਐਂਡ ਅਸੀਂ ਜਾਣਨਾ ਚਾਹਾਂਗੇ, ਜਿਸ ਤਰ੍ਹਾਂ RSS ਦੇ ਮੁਖੀ ਮੋਹਨ ਭਾਗਵਤ ਨੇ ਸਿੱਖਾਂ ਨੂੰ, ਜੈਨੀਆਂ ਨੂੰ ਤੇ ਬੋਧੀਆਂ ਨੂੰ ਹਿੰਦੂਆਂ ਦਾ ਅੰਗ ਦੱਸਿਆ ਹੈ, ਇਸ ਬਾਰੇ ਤੁਸੀਂ ਕੀ ਵਿਚਾਰ ਰੱਖਦੇ ਹੋ? ਦੇਖੋ ਜੀ, ਇਹ ਤਾਂ 1952 ਦੇ ਵਿੱਚ ਜਦੋਂ ਇਹਨਾਂ ਨੇ ਵਿਧਾਨ ਬਣਾਇਆ, ਭਾਵੇਂ ਰਾਵੀ ਜਿਹੜੀ ਇਹਨਾਂ ਦੀ ਕਾਨਫਰੰਸ ਹੋਈ ਸੀ ਉਹਦੇ ਵਿੱਚ ਇਹਨਾਂ ਨੇ ਵਾਅਦਾ ਕੀਤਾ ਸੀ ਕਿ ਹਿੰਦੁਸਤਾਨ ਦਾ ਕੋਈ ਵੀ ਐਸਾ ਵਿਧਾਨ ਨਹੀਂ ਬਣਾਇਆ ਜਾਊਗਾ ਜਿਹੜਾ ਸਿੱਖਾਂ ਨੂੰ ਐਕਸੈਪਟ ਨਹੀਂ ਹੋਊਗਾ, ਤੇ ਹਿੰਦੁਸਤਾਨ ਦੇ ਨਾਰਥ ਦੇ ਵਿੱਚ ਇੱਕ ਐਸਾ ਖਿੱਤਾ ਦਿੱਤਾ ਜਾਊਗਾ ਸਿੱਖਾਂ ਨੂੰ ਜਿਹੜਾ ਕਿ ਆਜ਼ਾਦੀ ਉਹਨਾਂ ਦਾ ਖੂਨ ਨੂੰ ਕਮਾਏਗੀ। ਮੇਰੇ ਕਹਿਣ ਤੋਂ ਭਾਵ ਇਹ ਆ ਬਈ ਜਦੋਂ ਇਹ ਕਨਸਟੀਟਿਊਸ਼ਨ ਤਿਆਰ ਹੋਇਆ, ਉਸ ਵੇਲੇ ਦੋ ਨੁਮਾਇੰਦੇ ਸੀ, ਸਰਦਾਰ ਹੁਕਮ ਸਿੰਘ ਤੇ ਸਰਦਾਰ ਭੁਪਿੰਦਰ ਸਿੰਘ ਮਾਨ, ਜਿਹੜੇ ਸਿਮਰਨਜੀਤ ਸਿੰਘ ਮਾਨ ਦੇ ਚਾਚਾ ਜੀ ਲੱਗਦੇ ਸਨ ਜੀ। ਜਦੋਂ ਉਹਨਾਂ ਨੇ ਕਿਹਾ ਯੂ ਆਰ ਪਾਰਟ ਆਫ ਹਿੰਦੂ, ਤੇ ਉਹ ਵਾਕਆਊਟ ਕਰ ਗਿਆ ਜੀ। ਅੱਜ ਤੱਕ ਵੀ ਇਹ ਕਨਸਟੀਟਿਊਸ਼ਨ ਦੇ ਉੱਤੇ ਸਿੱਖਾਂ ਦੇ ਸਾਈਨ ਨਹੀਂ, ਕਿਉਂਕਿ ਹਿੰਦੁਸਤਾਨ ਦਾ ਕਾਨੂੰਨ ਇਹ ਕਹਿੰਦਾ ਵੀ ਸਿੱਖ ਤੇ ਹਿੰਦੂ ਨੇ ਜੀ। ਕਾਨੂੰਨ ਤਾਂ ਸਾਨੂੰ ਇਹ ਕਹਿੰਦਾ ਵੀ ਇਹ ਹਿੰਦੂ ਨੇ। ਤੇ ਹੁਣ ਗੱਲ ਇਹ ਆ ਵੀ ਮੋਹਨ ਭਗਵਤ ਨੇ ਵੀ ਕਹਿ ਦਿੱਤਾ ਵੀ ਯੂ ਆਰ ਪਾਰਟ ਆਫ ਹਿੰਦੂ। ਇਹ ਤਾਂ ਹੁਣ ਕੌਮ ਨੇ ਸੋਚਣਾ ਕਿ ਇਸ ਗਲਬੇ ਦੇ ਵਿੱਚੋਂ ਅਸੀਂ ਨਿਕਲ ਕੇ ਆਪਣਾ ਸਾਵਰਨ ਦੇਸ਼ ਬਣਾ ਕੇ ਸਾਵਰਨ ਧਰਮ ਨੂੰ ਕਿਵੇਂ ਚਲਾਉਣਾ। ਇਹ ਤਾਂ ਹੁਣ ਕੌਮ ਤੇ ਡਿਪੈਂਡ ਆ ਕਿ ਕੌਮ ਨੇ ਕਿਹੜੀ ਡਾਇਰੈਕਸ਼ਨ ਦੇਣੀ ਆ। ਜੀ ਬਿਲਕੁਲ ਵੀਰ ਜੀ।
ਵੀਰ ਜੀ ਦੈਟਸ ਦ ਰੀਜ਼ਨ ਵੀਰ ਜੀ ਤੁਹਾਡੇ ਵਰਗੇ ਸ਼ਖਸੀਅਤਾਂ ਨੂੰ TV84 ਦਰਸ਼ਕਾਂ ਨੂੰ ਰੂਬਰੂ ਕਰਵਾਉਂਦੇ ਤਾਂ ਕਿ ਸਾਡੇ ਬੱਚੇ ਜਿਹੜੇ ਆਉਣ ਵਾਲੀ ਜਨਰੇਸ਼ਨ ਆ ਜਾਂ ਸਾਡੇ ਜਿਹੜੇ ਇਸ ਵੇਲੇ ਦੀ ਜਨਰੇਸ਼ਨ ਆ ਉਹਨੂੰ ਪਤਾ ਲੱਗ ਸਕੇ that what is ਸਿੱਖ ਕੌਮ is going through right now। ਪੰਜਾਬ ਦੇ ਵਿੱਚ ਜਾਂ ਬਾਹਰ ਦੇ ਦੇਸ਼ਾਂ ਦੇ ਵਿੱਚ ਸਾਨੂੰ ਜਾਗਣ ਦੀ ਜ਼ਰੂਰਤ ਹੈ ਐਂਡ ਆਲਸੋ ਕਿ ਕਿਸ ਤਰ੍ਹਾਂ ਸਾਨੂੰ ਘਟਨਾਵਾਂ ਜਾਂ ਫਿਰ ਵਾਰਦਾਤਾਂ ਸਾਨੂੰ ਹੋ ਰਹੀਆਂ ਨੇ ਅਸੀਂ ਉਸ ਤਰ੍ਹਾਂ ਕਿਸ ਤਰ੍ਹਾਂ ਉਸ ਤੋਂ ਬਾਹਰ ਨਿਕਲ ਸਕਦੇ ਹਾਂ ਐਂਡ ਦੈਨ ਯੂ ਰਾਈਟ ਕਿ ਸਾਨੂੰ ਹੀ ਇੱਕ ਖਾਲਿਸਤਾਨ ਦੀ ਜ਼ਰੂਰਤ ਹੈ, ਸਾਨੂੰ ਇੱਕ ਆਜ਼ਾਦ ਦੇਸ਼ ਦੀ ਜ਼ਰੂਰਤ ਹੈ। ਦਿਸ ਇਜ਼ ਵਾਟ ਵੀ ਆਰ ਫਾਈਟਿੰਗ ਫॉर ਰਾਈਟ ਨਾਓ। ਵੀਰ ਜੀ ਥੈਂਕ ਯੂ ਸੋ ਮਚ ਫॉर योर ਟਾਈਮ ਐਂਡ ਤੁਹਾਡੇ ਵਿਚਾਰਾਂ ਲਈ ਵੀ ਅਸੀਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਰਦੇ ਹਾਂ। ਹੁਣ ਸਾਡਾ ਵਕਤ ਸਮਾਪਤੀ ਵੱਲ ਜਾ ਰਿਹਾ, ਇਸੇ ਤਰ੍ਹਾਂ ਵੱਖ-ਵੱਖ ਮੁੱਦਿਆਂ ਦੇ ਉੱਪਰ ਅਸੀਂ ਤੁਹਾਨੂੰ ਰੂਬਰੂ ਕਰਵਾਉਂਦੇ ਰਹਾਂਗੇ ਆਪਣੇ ਦਰਸ਼ਕਾਂ ਦੇ ਨਾਲ, ਪਰ ਹੁਣ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ ਵਕਤ ਹੋ ਗਿਆ ਤੁਹਾਡੇ ਕੋਲ ਵੀ ਇਜਾਜ਼ਤ ਲੈਣ ਦਾ। ਕੱਲ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋ ਤੇ, ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।